ਕੋਈ ਪੁੱਤ ਟੱਬਰ ਸੀਗਾ, ਉਹ ਸੀ ਸਿੱਧੇ ਭੋਲੇ। ਅੱਛਾ ਜੀ। ਇੱਕ ਦਿਨ ਨਾ ਇੱਕੋ ਇੱਕ ਪੁੱਤ ਸੀ। ਮਾਂ ਕਹਿਣ ਲੱਗੀ, ਜਾ ਪੁੱਤ ਹੁਣ ਤੇਰੇ ਸਹੁਰਿਆਂ ਦੇ ਵਿਆਹ ਆ ਅੱਛਾ। ਤੇ ਤੇਰੀ ਸੱਸ ਕੀ ਕਹੂਗੀ, ਸਾਲੇ ਕੀ ਕਹੂਗੇ ਹਾਂਜੀ। ਕਿ ਕੋਈ ਵੀ ਨਹੀਂ ਆਇਆ ਵਿਆਹ, ਜਾ ਵਿਆਹ ਚੱਲ ਜਾ। ਅੱਛਾ ਜੀ। ਉਹ ਚਲਾ ਗਿਆ ਵਿਆਹ। ਜਿਲੇ ਵਿਆਹ ਗਿਆ ਤੇ ਅੱਗੇ ਨਾ ਬਿਠਾ ਲਿਆ, ਮੰਜੇ ਸਲਾਮ ਦੁਆ ਲਿਆ ਹਾਂਜੀ। ਤੇ ਮੰਜੇ ਦੇ ਉੱਤੇ ਬੈਠ ਗਿਆ। ਅੱਛਾ ਜੀ। ਸੱਸ ਨੇ ਨਨਾਤਾ ਉਹਨੂੰ ਹੋ ਜਾਂਦਾ ਸੀਗਾ। ਅੱਛਾ, ਮੁੰਡੇ ਨੂੰ ਨਲਾਤਾ ਹੁੰਦਾ? ਹਾਂ, ਨਨਾਤਾ ਹੋ ਜਾਂਦਾ ਸੀ। ਪਰ ਰਾਤ ਦੇ ਟਾਈਮ ਦੇਖਦਾ ਨਹੀਂ। ਅੱਖਾਂ ਤੇ ਦੀਂਦਾ ਨਹੀਂ ਸੀ। ਯਾਨੀ ਕਿ ਜਿੱਦਾਂ ਦਿਨ ਦੀ ਰੋਸ਼ਨੀ ਖਤਮ ਹੋਣੀ ਤੇ ਨਲਾਤਾ ਮਤਲਬ ਜਿਲੇ ਸੂਰਜ ਗਰੂਬ ਹੋਣਾ ਤੇ ਉਹਦੀ ਨਜ਼ਰ ਨਾ ਘਟ ਜਾਣੀ। ਅੱਛਾ ਜੀ। ਇਹ ਨਨਾਤਾ ਅੱਛਾ ਜੀ। ਤੇ ਉਹਨੂੰ ਬਿਠਾ ਲਿਆ, ਰੋਟੀ ਬਿਠਾ ਲਿਆ ਤੇ ਸੱਸ ਲੈ ਕੇ ਆਈ ਰੋਟੀ। ਅੱਛਾ ਜੀ। ਐਸ ਅੰਦਰ ਇੱਕ ਕੰਧ ਵਾ, ਜਿੱਦਾਂ ਇਧਰਲੇ ਪਾਸੇ ਇੱਧਰ ਸੀ ਬੱਕਰੀ ਬੰਨੀ ਹੋਈ। ਅੱਛਾ ਜੀ। ਉਹਨੇ ਨਾ ਇੱਧਰ ਦੀ ਰੋਟੀ ਲੈ ਕੇ ਆਈ ਤੇ ਰੋਟੀ ਲਿਆ ਕੇ ਉਹਦੇ ਮੋਹਰੇ ਰੱਖ ਦਿੱਤੀ। ਅੱਛਾ ਜੀ। ਉਹ ਬੱਕਰੀ ਜੂ ਆਈ, ਬੱਕਰੀ ਨੇ ਆ ਕੇ ਤੇ ਰੋਟੀ ਖਾ ਲਈ। ਅੱਛਾ। ਜਿਲੇ ਖਾਣ ਤੋਂ ਪਹਿਲਾਂ ਤਾਂ ਭਾਂਡੇ ਸਾਰੇ ਵਿਹਲੇ। ਅੱਛਾ ਜੀ। ਜਿਲੇ ਖਾ ਗਈ ਤਾਂ ਸੱਸ ਆਈ ਆ ਕੇ ਕਹਿੰਦੀ ਕਿ ਪੋਤੇ ਰੋਟੀ ਖਾ ਲਈ ਆ। ਅੱਛਾ। ਉਹ ਕਹਿੰਦਾ ਕਿ ਅੱਗੇ ਮੈਨੂੰ ਕੌਣ ਦੇ ਕੇ ਗਿਆ ਰੋਟੀ? ਅੱਗੇ ਕਿਹੜੇ ਕੁੜੀ ਆ ਦਿੱਤੀ ਰੋਟੀ? ਉਹ ਬੜੀ ਪਰੇਸ਼ਾਨ ਹੋਈ। ਅੱਛਾ ਜੀ। ਹੈਗੇ ਉਹ ਵੀ ਭੋਲੇ ਸੀ, ਸਬਰ ਵਾਲੇ ਸੀ, ਅੱਛੇ ਬੰਦੇ ਸੀ, ਹਿਆ ਕਰਦੇ ਸੀ, ਹਜਾ ਵਾਲੇ ਸੀ, ਸ਼ਰਮ ਵਾਲੇ ਸੀ। ਚਲੋ ਪ੍ਰਾਹੁਣਾ ਆਇਆ। ਹਾਂ, ਪ੍ਰਾਹੁਣਾ ਆ, ਸਾਡਾ ਜਵਾਈ ਆ। ਅੱਛਾ ਜੀ। ਤੇ ਹੁਣ ਨਿਕਾਹ ਕਰ ਦਿੱਤਾ ਸਾਡਾ ਜਵਾਈ, ਵਾਲ ਫਿਰ ਨਹੀਂ ਸੀ ਕਰਦੇ। ਅੱਛਾ ਜੀ। ਤੇ ਰੋਟੀ ਹੋਰ ਲਗਾਈ, ਲਿਜਾ ਕੇ ਤੇ ਲੈ ਪੁੱਤ ਹੁਣ ਖਾ ਰੋਟੀ। ਅੱਛਾ। ਉਹ ਰੋਟੀ ਖਾਣ ਲੱਗ ਪਿਆ। ਅੱਛਾ। ਤੇ ਸੱਸ ਜੂ ਆਈ ਦੇਖਣ ਹਾਂ, ਵੀ ਰੋਟੀ ਦੇਖਾਂ ਖਾਂਦਾ ਵੀ ਹੈਗਾ ਆ। ਅੱਛਾ। ਉਹਨੇ ਮਾਰੀ ਬੂਥੇ ਦੇ ਉੱਤੇ ਚੰਡ ਰੱਖ ਕੇ ਹਾਂ, ਕਹਿੰਦਾ ਅੱਗੇ ਤੂੰ ਖਾ ਗਈਆਂ ਨਾ, ਉਹਨੇ ਖਾ। ਦੇਖਿਆ ਬੱਕਰੀ ਫੇਰ ਆ ਗਈ। ਸੱਸ ਦੇ ਚੰਡ ਮਾਰੀ। ਅੱਗੇ ਖਾ ਗਈ ਉਹਨੇ ਕਿਹਾ ਅੱਗੇ ਖਾ ਗਈ। ਉਹਨੇ ਕਿਹਾ ਬੱਕਰੀ ਆਂਦੀ ਹੈ ਜਿਹੜੀ ਖਾ ਜਾਂਦੀ ਹੈ, ਫਿਰ ਬੱਕਰੀ ਦੇ ਮੂੰਹ ਕੱਢਿਆ। ਤਾਂ ਬੰਦੇ ਦੇਖੋ ਕਿੰਨੇ ਭਲੇ ਮਾਨਸ ਸੀ ਪਿਛਲੇ ਬੰਦੇ। ਉਹ ਸੱਸ ਨੇ ਵੀ ਨਹੀਂ ਜਾ ਕੇ ਸਾਰਿਆਂ ਕੋਲ ਦੱਸਿਆ, ਆਪਣੇ ਪੁੱਤਾਂ ਕੋਲ ਨਹੀਂ ਦੱਸਿਆ ਅੱਛਾ ਜੀ। ਕਿ ਜਿਹੜਾ ਜਵਾਈ ਉਹ ਕਿੱਦਾਂ ਦਾ ਸਿਹੜਿਆ। ਉਹਨੇ ਮੇਰੇ ਘਰ ਆ ਕੇ ਚੰਡ ਮਾਰ ਦਿੱਤੀ। ਪਰ ਸਬਰ ਵਾਲੀ ਦੇਰ, ਸਬਰ ਵਾਲੀ ਸੀ। ਇਸ ਵਾਸਤੇ ਮਕਸਦ ਇਹ ਆ ਕਿ ਅਗਰ ਕੋਈ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਨਾ, ਸਬਰ ਕਰਿਆ ਕਰੋ। ਹੋ ਸਕਦਾ ਕੋਈ ਆਪਣੀ ਗਲਤ ਫਹਿਮੀ ਦੇ ਵਿੱਚ, ਕਿਸੇ ਦੇ ਸੁਣਨੇ 'ਚ ਨਹੀਂ ਸਮਝ ਆਉਂਦੀ, ਉਹਨੂੰ ਸੁਣਦਾ ਘੱਟ ਆ, ਕਿਸੇ ਦੇ ਦਿਖਦਾ ਘੱਟ ਆ, ਨਹੀਂ ਸਮਝ ਆਉਂਦੀ ਹੈਗੀ, ਕਿਸੇ ਨੂੰ ਸਮਝ ਇੰਨੀ ਨਹੀਂ ਹੈਗੀ ਕਿ ਉਹ ਗੱਲ ਕੋਈ ਕਰੋ ਉਹ ਹੋਰ ਸਮਝ ਜਾਂਦੇ। ਅੱਜ ਕੱਲ ਨਾ, ਪਹਿਲੇ ਹੁੰਦਾ ਸੀ, ਪਹਿਲੇ ਵਕਤਾਂ ਜੰਮੀ ਗੱਲ ਕੋਈ ਵੀ ਕਰਨੀ ਨਾ, ਉਹਦਾ ਉਲਟ ਨਹੀਂ ਸੀ ਸਮਝਦੇ, ਸਿੱਧਾ ਸਮਝਦੇ ਸੀ। ਅੱਜ ਕੱਲ ਕੋਈ ਵੀ ਗੱਲ ਕਰੋ ਪਹਿਲੇ ਉਹਦਾ ਉਲਟ ਸਮਝਦੇ, ਕਿਤੇ ਇਹਨੇ ਮੈਨੂੰ ਲਾ ਕੇ ਤਾਂ ਨਹੀਂ ਗੱਲ ਕੀਤੀ ਹੈਗੀ। ਹਾਂ, ਬਰਦਾਸ਼ਤ ਨਹੀਂ। ਤੇ ਹਰ ਗੱਲ ਨੂੰ ਪਹਿਲੇ ਨਾ ਸਮਝ ਸੋਚ ਕੇ ਔਰ ਬਰਦਾਸ਼ਤ ਨਾਲ ਚੱਲਿਆ ਕਰੋ। ਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ, ਕੋਈ ਸਾਡੇ ਤੋਂ ਗਲਤੀ ਹੋ ਗਈ ਆ ਤੇ ਸਾਨੂੰ ਜ਼ਰੂਰ ਦੱਸਿਆ ਕਰੋ ਕਮੈਂਟ ਬਾਕਸ ਦੇ ਵਿੱਚ, ਤਾਂ ਕਿ ਅਸੀਂ ਮਜ਼ੀਦ ਬਿਹਤਰ ਕੰਮ ਕਰੀਏ। ਦੁਆਵਾਂ 'ਚ ਯਾਦ ਰੱਖਿਓ। ਅੱਲਾ।